ਕਹਿੰਦੇ ਵੀ ਕੈਲੀਫੋਰਨੀਆ ਦੇ ਕੁਝ ਸ਼ਹਿਰਾਂ ਦੇ ਲੋਕ ਰਾਤ ਨੂੰ ਉਹ ਸੌ ਨਹੀਂ ਰਹੇ, ਉਹਨਾਂ ਨੂੰ ਨੀਂਦ ਨਹੀਂ ਆ ਰਹੀ। ਕਾਰਨ ਕੀ ਆ ਵੀ ਸੀਰੀਅਲ ਕਿਲਰ ਦਾ ਬਹੁਤ ਜ਼ਿਆਦਾ ਡਰ ਹੈਗਾ। ਸਟਾਕਟਨ ਤੋਂ ਲੈ ਕੇ ਓਕਲੈਂਡ ਤੱਕ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ। ਲੋਕਾਂ ਨੇ ਜੋ ਨਿਊਜ਼ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਕਾਲਾਂ ਕਰਕੇ ਪੁਲਿਸ ਨੂੰ ਦੱਸਿਆ ਵੀ ਸਾਨੂੰ ਰਾਤ ਨੂੰ ਡਰ ਲੱਗਦਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਇਹ ਜੋ ਸੀਰੀਅਲ ਕਿਲਰ ਸਟਾਕਟਨ ਤੇ ਓਕਲੈਂਡ ਦੇ ਵਿੱਚ ਇਸਨੇ ਟੋਟਲ 7 ਜਾਣਿਆਂ ਨੂੰ ਮਾਰਿਆ ਹੈਗਾ। ਤੇ ਮੈਜੋਰਟੀ ਚ ਜੋ ਲੋਕ ਮਾਰੇ ਗਏ ਆ ਉਹ ਸਪੈਨਿਸ਼ ਮੂਲ ਦੇ ਸੀ। ਉਹ ਲੋਕ ਮਾਰੇ ਗਏ ਆ ਜੋ ਕੱਲੇ ਸੈਰ ਕਰਦੇ ਆ, ਜਾਂ ਅਰਲੀ ਸਵੇਰੇ ਸਵੇਰੇ ਜਾਂ ਸ਼ਾਮ ਨੂੰ, ਤੇ ਜਾਂ ਕੋਈ ਕੱਲਾ ਕਾਰ ਦੇ ਵਿੱਚ ਬੈਠਾ ਨਜ਼ਰ ਆਵੇ। ਪਰ ਹਜੇ ਤੱਕ ਵੀ ਇਹ ਅਰੈਸਟ ਨਹੀਂ ਹੋਇਆ। ਤੇ ਕਹਿੰਦੇ ਭਈ ਰੋਬਰਟ ਸ਼ੋਗ ਜੋ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਕ੍ਰਿਮੀਨੋਲੋਜੀ ਦੇ ਪ੍ਰੋਫੈਸਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਮੈਜੋਰਟੀ ਆਫ ਦਾ ਵਿਕਟਮ ਜਿਹੜੇ ਸੀ ਹੋਮਲੈਸ ਲੋਕ ਸੀਗੇ, ਜੋ ਰਾਤ ਨੂੰ ਕਈ ਵਾਰੀ ਤੁਰਦੇ ਫਿਰਦੇ ਰਹਿੰਦੇ ਹੈਗੇ ਆ। ਸੋ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਵਲਨਰੇਬਲ ਹੈਗੇ ਆ। ਇਸ ਜੋ ਬੰਦਾ ਹੈਗਾ ਆ ਕਿਡਨੈਪਰ, ਉਸ ਦੇ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਅੜਿੱਕੇ ਇਹ ਆ ਸਕਦੇ ਹੈਗੇ ਆ, ਜੋ ਸੀਰੀਅਲ ਕਿਲਰ ਹੈਗਾ। ਸੋ ਓਕਲੈਂਡ ਇੱਕ ਟਾਈਮ ਤੇ ਇਹ ਵੀ ਖਬਰ ਆਈ ਸੀ ਵੀ ਸ਼ਾਇਦ ਸੈਨੋਜ਼ੇ ਬੇ ਏਰੀਏ ਚ, ਪਰ ਫਿਰ ਉਹ ਬਾਅਦ ਦੇ ਵਿੱਚ ਕਨਫਰਮ ਨਹੀਂ ਹੋਈ। ਜੀ ਸਟਾਕਟਨ ਪੁਲਿਸ ਡਿਪਾਰਟਮੈਂਟ ਨੇ $1,25,000 ਦਾ ਇਨਾਮ ਉਹਦੀ ਇਨਫੋਰਮੇਸ਼ਨ ਦੇਣ ਵਾਲੇ ਦੇ ਲਈ ਰੱਖਿਆ ਹੋਇਆ। ਜੀ ਸ਼ਿਕਾਗੋ ਦੇ ਵਿੱਚ ਇੱਕ ਡਕ ਵਾਕ ਕਿਲਰ ਉਸਨੇ ਰੋਜਰਸ ਪਾਰਕ ਜਿਹੜਾ ਇਲਾਕਾ ਉਸ ਨੂੰ ਕਹਿ ਲਓ ਵੀ ਦਹਿਸ਼ਤ ਦੇ ਵਿੱਚ ਰੱਖਿਆ ਸੀਗਾ। 2018 ਦੇ ਜਿਹੜੇ ਮਰਡਰਸ ਦੇ ਵਿੱਚ ਉਸ ਦਾ ਨਾਮ ਆਉਂਦਾ ਸੀਗਾ। ਕਈਆਂ ਨੇ ਇਸ ਜਿਹੜਾ ਸੀਰੀਅਲ ਕਿਲਰ ਹੈ ਇਸ ਟਾਈਮ ਸਟਾਕਟਨ ਦੇ ਵਿੱਚ, ਉਸਨੂੰ ਸ਼ਿਕਾਗੋ ਦੇ ਡਕ ਵਾਕ ਕਿਲਰ ਦੇ ਨਾਮ ਦੇ ਨਾਲ ਜੋੜ ਕੇ ਜਿਹੜਾ ਉਹ ਦਰਸਾਇਆ ਤੇ ਦੇਖਿਆ ਗਿਆ ਤੇ ਪਰ ਹੁਣ ਕਈ ਜਿਹੜੇ ਦਾਅਵੇ ਇਹ ਕੀਤੇ ਜਾ ਰਹੇ ਆ, ਕਹਿੰਦੇ ਵੀ ਇਹ ਨਹੀਂ, ਦੋਨੋਂ ਜਿਹੜੇ ਆ ਉਹ ਵੱਖੋ ਵੱਖਰੇ ਜਿਹੜੇ ਹੀ ਹਨ। ਸੋ ਕਹਿੰਦੇ ਵੀ ਇਹਨਾਂ ਦਾ ਡਿਸਟਿੰਕਟਿਵ ਤੁਰਨ ਦਾ ਜਿਹੜਾ ਪੈਟਰਨ ਆ ਉਹਦੇ ਕਰਕੇ ਜਿਹੜਾ ਉਹ ਭੁਲੇਖਾ ਜਿਹੜਾ ਹੋ ਰਿਹਾ ਸੀਗਾ। ਸੋ ਕਹਿੰਦੇ ਵੀ ਉਸਦੇ ਕਰਕੇ ਲਿੰਕ ਜ਼ਰੂਰ ਇਸ ਸੀਰੀਅਲ ਕਿਲਰ ਦੇ ਨਾਲ ਕੀਤਾ ਜਾ ਰਿਹਾ ਸ਼ਿਕਾਗੋ ਦੇ ਜਿਹੜੇ ਦੋਹਰੇ ਮਰਡਰ ਆ ਉਸ ਦੇ ਨਾਲ। ਪਰ ਹਾਲ ਦੀ ਘੜੀ ਕੋਈ ਪੱਕਾ ਜਿਹੜੀ ਆ ਉਹ ਆਪਾਂ ਪੁਖਤਾ ਤੌਰ ਤੇ ਕਹਿੰਦੇ ਨਹੀਂ ਕਹਿ ਸਕਦੇ ਵੀ ਇਹ ਦੋਨੋਂ ਜਾਣੇ ਸੇਮ ਹੀ ਹਨ। ਪਰ ਸਟਾਕਟਨ ਵਾਲੇ ਇਸ ਟਾਈਮ ਤੋਂ ਇਰਦ ਗਿਰਦ ਦੇ ਇਲਾਕੇ ਵਾਲੇ ਲੋਕ ਜ਼ਰੂਰ ਘਬਰਾਏ ਪਏ ਨੇ। ਕਹਿੰਦੇ ਵੀ ਕੈਲੀਫੋਰਨੀਆ ਦੇ ਕੁਝ ਸ਼ਹਿਰਾਂ ਦੇ ਲੋਕ ਰਾਤ ਨੂੰ ਉਹ ਸੌ ਨਹੀਂ ਰਹੇ, ਉਹਨਾਂ ਨੂੰ ਨੀਂਦ ਨਹੀਂ ਆ ਰਹੀ। ਕਾਰਨ ਕੀ ਆ ਵੀ ਸੀਰੀਅਲ ਕਿਲਰ ਦਾ ਬਹੁਤ ਜ਼ਿਆਦਾ ਡਰ ਹੈਗਾ। ਸਟਾਕਟਨ ਤੋਂ ਲੈ ਕੇ ਓਕਲੈਂਡ ਤੱਕ ਬਹੁਤ ਸਾਰੀਆਂ ਰਿਪੋਰਟਸ ਆ ਰਹੀਆਂ। ਲੋਕਾਂ ਨੇ ਜੋ ਨਿਊਜ਼ ਆਰਗੇਨਾਈਜੇਸ਼ਨਸ ਆ ਉਹਨਾਂ ਨੂੰ ਕਾਲਾਂ ਕਰਕੇ ਪੁਲਿਸ ਨੂੰ ਦੱਸਿਆ ਵੀ ਸਾਨੂੰ ਰਾਤ ਨੂੰ ਡਰ ਲੱਗਦਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਇਹ ਜੋ ਸੀਰੀਅਲ ਕਿਲਰ ਸਟਾਕਟਨ ਤੇ ਓਕਲੈਂਡ ਦੇ ਵਿੱਚ ਇਸਨੇ ਟੋਟਲ 7 ਜਾਣਿਆਂ ਨੂੰ ਮਾਰਿਆ ਹੈਗਾ। ਤੇ ਮੈਜੋਰਟੀ ਚ ਜੋ ਲੋਕ ਮਾਰੇ ਗਏ ਆ ਉਹ ਸਪੈਨਿਸ਼ ਮੂਲ ਦੇ ਸੀ। ਉਹ ਲੋਕ ਮਾਰੇ ਗਏ ਆ ਜੋ ਕੱਲੇ ਸੈਰ ਕਰਦੇ ਆ, ਜਾਂ ਅਰਲੀ ਸਵੇਰੇ ਸਵੇਰੇ ਜਾਂ ਸ਼ਾਮ ਨੂੰ, ਤੇ ਜਾਂ ਕੋਈ ਕੱਲਾ ਕਾਰ ਦੇ ਵਿੱਚ ਬੈਠਾ ਨਜ਼ਰ ਆਵੇ। ਪਰ ਹਜੇ ਤੱਕ ਵੀ ਇਹ ਅਰੈਸਟ ਨਹੀਂ ਹੋਇਆ। ਤੇ ਕਹਿੰਦੇ ਭਈ ਰੋਬਰਟ ਸ਼ੋਗ ਜੋ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਕ੍ਰਿਮੀਨੋਲੋਜੀ ਦੇ ਪ੍ਰੋਫੈਸਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਮੈਜੋਰਟੀ ਆਫ ਦਾ ਵਿਕਟਮ ਜਿਹੜੇ ਸੀ ਹੋਮਲੈਸ ਲੋਕ ਸੀਗੇ, ਜੋ ਰਾਤ ਨੂੰ ਕਈ ਵਾਰੀ ਤੁਰਦੇ ਫਿਰਦੇ ਰਹਿੰਦੇ ਹੈਗੇ ਆ। ਸੋ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਵਲਨਰੇਬਲ ਹੈਗੇ ਆ। ਇਸ ਜੋ ਬੰਦਾ ਹੈਗਾ ਆ ਕਿਡਨੈਪਰ, ਉਸ ਦੇ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਅੜਿੱਕੇ ਇਹ ਆ ਸਕਦੇ ਹੈਗੇ ਆ, ਜੋ ਸੀਰੀਅਲ ਕਿਲਰ ਹੈਗਾ। ਸੋ ਓਕਲੈਂਡ ਇੱਕ ਟਾਈਮ ਤੇ ਇਹ ਵੀ ਖਬਰ ਆਈ ਸੀ ਵੀ ਸ਼ਾਇਦ ਸੈਨੋਜ਼ੇ ਬੇ ਏਰੀਏ ਚ, ਪਰ ਫਿਰ ਉਹ ਬਾਅਦ ਦੇ ਵਿੱਚ ਕਨਫਰਮ ਨਹੀਂ ਹੋਈ। ਸਟਾਕਟਨ ਪੁਲਿਸ ਡਿਪਾਰਟਮੈਂਟ ਨੇ $1,25,000 ਦਾ ਇਨਾਮ ਉਹਦੀ ਇਨਫੋਰਮੇਸ਼ਨ ਦੇਣ ਵਾਲੇ ਦੇ ਲਈ ਰੱਖਿਆ ਹੋਇਆ। ਜੀ ਸ਼ਿਕਾਗੋ ਦੇ ਵਿੱਚ ਇੱਕ ਡਕ ਵਾਕ ਕਿਲਰ ਉਸਨੇ ਰੋਜਰਸ ਪਾਰਕ ਜਿਹੜਾ ਇਲਾਕਾ ਉਸ ਨੂੰ ਕਹਿ ਲਓ ਵੀ ਦਹਿਸ਼ਤ ਦੇ ਵਿੱਚ ਰੱਖਿਆ ਸੀਗਾ। 2018 ਦੇ ਜਿਹੜੇ ਮਰਡਰਸ ਦੇ ਵਿੱਚ ਉਸ ਦਾ ਨਾਮ ਆਉਂਦਾ ਸੀਗਾ। ਕਈਆਂ ਨੇ ਇਸ ਜਿਹੜਾ ਸੀਰੀਅਲ ਕਿਲਰ ਹੈ ਇਸ ਟਾਈਮ ਸਟਾਕਟਨ ਦੇ ਵਿੱਚ, ਉਸਨੂੰ ਸ਼ਿਕਾਗੋ ਦੇ ਡਕ ਵਾਕ ਕਿਲਰ ਦੇ ਨਾਮ ਦੇ ਨਾਲ ਜੋੜ ਕੇ ਜਿਹੜਾ ਉਹ ਦਰਸਾਇਆ ਤੇ ਦੇਖਿਆ ਗਿਆ ਤੇ ਪਰ ਹੁਣ ਕਈ ਜਿਹੜੇ ਦਾਅਵੇ ਇਹ ਕੀਤੇ ਜਾ ਰਹੇ ਆ, ਕਹਿੰਦੇ ਵੀ ਇਹ ਨਹੀਂ, ਦੋਨੋਂ ਜਿਹੜੇ ਆ ਉਹ ਵੱਖੋ ਵੱਖਰੇ ਜਿਹੜੇ ਹੀ ਹਨ। ਸੋ ਕਹਿੰਦੇ ਵੀ ਇਹਨਾਂ ਦਾ ਡਿਸਟਿੰਕਟਿਵ ਤੁਰਨ ਦਾ ਜਿਹੜਾ ਪੈਟਰਨ ਆ ਉਹਦੇ ਕਰਕੇ ਜਿਹੜਾ ਉਹ ਭੁਲੇਖਾ ਜਿਹੜਾ ਹੋ ਰਿਹਾ ਸੀਗਾ। ਸੋ ਕਹਿੰਦੇ ਵੀ ਉਸਦੇ ਕਰਕੇ ਲਿੰਕ ਜ਼ਰੂਰ ਇਸ ਸੀਰੀਅਲ ਕਿਲਰ ਦੇ ਨਾਲ ਕੀਤਾ ਜਾ ਰਿਹਾ ਸ਼ਿਕਾਗੋ ਦੇ ਜਿਹੜੇ ਦੋਹਰੇ ਮਰਡਰ ਆ ਉਸ ਦੇ ਨਾਲ।
ਪਰ ਹਾਲ ਦੀ ਘੜੀ ਕੋਈ ਪੱਕਾ ਜਿਹੜੀ ਆ ਉਹ ਆਪਾਂ ਪੁਖਤਾ ਤੌਰ ਤੇ ਕਹਿੰਦੇ ਨਹੀਂ ਕਹਿ ਸਕਦੇ ਵੀ ਇਹ ਦੋਨੋਂ ਜਾਣੇ ਸੇਮ ਹੀ ਹਨ, ਪਰ ਸਟਾਕਟਨ ਵਾਲੇ ਇਸ ਟਾਈਮ ਤੋਂ ਦੇ ਇਰਦ ਗਿਰਦ ਦੇ ਇਲਾਕੇ ਵਾਲੇ ਲੋਕ ਜ਼ਰੂਰ ਘਬਰਾਏ ਪਏ ਨੇ।